ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਸਤੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਤੇ ਕਾਊਂਟਡਾਊਨ ਦੀ ਰੱਖਾਂਗੇ ਤੁਹਾਡੇ ਸਾਹਮਣੇ। ਉਹਦੀ ਵਜ੍ਹਾ ਇਹ ਕਿ ਇਸ ਵੇਲੇ 62 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਰਿਟਾਇਰਮੈਂਟ ਤੇ ਮੁਲਕ ਦੇ ਵਿੱਚ ਨਵੇਂ ਆਰਮੀ ਚੀਫ ਦੇ ਆਉਣ 'ਤੇ। ਪਰ ਫੀਲਡ ਮਾਰਸ਼ਲ ਸਾਹਿਬ ਪੂਰੀ ਕੋਸ਼ਿਸ਼ ਕਰ ਰਹੇ ਨੇ। ਮੈਂ ਆਨਾ ਵੀ ਹਰ ਸ਼ਾਈ ਵੇਚੀ ਜਾ ਰਹੇ ਨੇ ਵੀ ਜੋ ਲੱਭਦਾ ਇਹ ਮਸਲਾ ਫੋਟੋ ਵੇਖ ਲਓ ਇਸ ਵੇਲੇ ਸਕਰੀਨ ਦੇ ਉੱਤੇ। ਇਹ ਹੁਣ ਕੋਈ ਜਿਹੜੇ ਬੜੇ ਕੋਈ ਕੀਮਤੀ ਮੋਤੀ, ਪੱਥਰ, ਮੈਟਲਸ ਜੋ ਕੁਝ ਵੀ ਪਾਕਿਸਤਾਨ 'ਚੋਂ ਨਿਕਲਣ ਡਿਆ, ਜਿਹਨੂੰ ਰੇਅਰ ਅਰਥ ਮਿਨਰਲਸ ਵੀ ਕਹਿੰਦੇ ਨੇ, ਬਾਕੀ ਸ਼ਾਵਾਂ ਵੀ ਇਕੱਠੀ ਕੁੱਠੀ ਕਰਕੇ ਇਹ ਸੰਦੂਕੜੀ 'ਚ ਪਾ ਕੇ ਤੇ ਉੱਥੇ ਪਹੁੰਚ ਗਏ ਨੇ ਫੀਲਡ ਮਾਰਸ਼ਲ ਸਾਹਿਬ। ਉੱਥੇ ਓਵਲ ਆਫਿਸ ਦੇ ਵਿੱਚ ਉਹ ਇਸ ਵੇਲੇ ਤਾਂ ਸੁਨਿਆਰੇ ਹੀ ਬਣੇ ਨੇ ਪੂਰੇ। ਨਾਲ ਉਹ ਅਰਦਲੀ ਖਲੋਤਾ ਵੇਖੋ ਵਿੱਚ, ਉਹ ਹੱਸਣ ਡਿਆ। ਉਹ ਇੰਝ ਹੀ ਹੈ ਜਿਵੇਂ ਫੱਟੇ 'ਤੇ ਕੋਈ ਬੰਦਾ ਹੋਰ ਗੋਸ਼ਤ ਲੈ ਰਿਹਾ ਹੋਵੇ, ਕਸਾਈ ਦੇ ਰਿਹਾ ਹੋਵੇ, ਕੋਈ ਲੈ ਰਿਹਾ ਹੋਵੇ, ਆਪੋ 'ਚ ਗੱਲ ਕਰ ਰਹੇ ਹੋਣ। ਇੱਕ ਬੰਦਾ ਨਾਲ ਐਵੇਂ ਸਾਈਕਲ ਦੇ ਉੱਤੇ ਸਟੈਂਡ 'ਤੇ ਲਾ ਕੇ ਸਾਈਕਲ 'ਤੇ ਨਾਲ ਉੱਤੇ ਲੱਤ ਰੱਖ ਕੇ ਤੇ ਸਿਗਰਟ ਲਾ ਕੇ ਲਾਗੇ ਖਲੋਤਾ ਕਸ਼ ਲੈ ਰਿਹਾ ਹੁੰਦਾ ਤੇ ਖੁਸ਼ ਹੋ ਰਿਹਾ ਹੁੰਦਾ। ਨਾਲ ਹਲਕਾ ਜਿਹਾ ਕਹਿੰਦਾ ਵੀ ਪੁੱਠ ਦਾ ਲਈ, ਪੁੱਠ ਦਾ ਗੋਸ਼ਤ ਉਹ ਬਿਹਤਰ ਹੁੰਦਾ। ਇਹੀ ਹਾਲ ਅਰਦਲੀ ਦਾ। ਨਾਲ ਖਲੋਤਾ ਵਿਚਾਰਾ, ਉਹਨੂੰ ਕੋਈ ਪਤਾ ਨਹੀਂ, ਉਹ ਬਸ ਆਹੋ ਨਹੀਂ ਆਹੋ ਵਾਲਾ ਹੈ। ਉਹਦਾ ਕੰਮ ਇੰਨਾ ਹੀ ਹੈ ਵੀ ਬਸ ਉਹ ਹੱਸ ਛੜੇ ਜਾਂ ਹੱਥ ਬੰਨ੍ਹ ਕੇ ਖਲੋ ਜਾਏ। ਅਤੇ ਬਹਰਹਾਲ ਤਿਆਰੀ ਸ਼ਿਆਰੀ ਉਹਦੀ ਪੂਰੀ ਵਿਚਾਰੇ ਦੀ ਕਰਵਾਈ ਸੀ ਕਿ ਤੁਹਾਡੀਆਂ ਤਸਵੀਰਾਂ ਬੜੀਆਂ ਜ਼ਬਰਦਸਤ ਆਉਣੀਆਂ ਚਾਹੀਦੀਆਂ ਨੇ। ਉਹ ਅੱਗੋਂ ਤੁਹਾਨੂੰ ਵਿਖਾਉਣੇ ਵੀ ਆ ਥੋੜ੍ਹਾ ਜਿਹਾ ਤਸਵੀਰਾਂ ਵਾਲਾ ਮਾਮਲਾ ਜਿਹੜਾ। ਲੇਕਿਨ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਇਹ ਹਰ ਸ਼ੈ ਉੱਥੇ ਅਸੀਂ ਹੁਣ ਮਕਸਦ ਇੱਕ ਹੀ ਹੈ ਕਿ ਇਮਰਾਨ ਖਾਨ ਨੂੰ ਜੇਲ੍ਹ ਦੇ ਅੰਦਰ ਰੱਖਣਾ ਹੈ ਅਤੇ ਮੈਨੂੰ ਐਕਸਟੈਂਸ਼ਨ ਚਾਹੀਦੀ। ਉਹਦੇ ਬਦਲੇ ਜੋ ਚਾਹੀਦਾ ਉਹ ਵੇਚ ਦਿਆਂਗੇ। ਮੈਂ ਨਾ ਚਾਹਤ ਫਤਿਹ ਅਲੀ ਖਾਨ ਵੀ ਅਗਲਿਆਂ ਨੇ ਮੰਗਿਆ ਸੀ, ਉਹ ਵੀ ਵੇਚ ਦੇਣਾ। ਜਿਹੜੀ ਸ਼ੈ ਸਾਨੂੰ ਮਤਲਬ ਕਿ ਜਿਹੜੀ ਸ਼ੈ ਮੰਗ ਲਈ ਨਾ ਕਿਸੇ ਨੇ ਸਾਡੇ ਕੋਲੋਂ, ਔਰ ਉਹਦੇ ਬਦਲੇ 'ਚ ਉਹਨੇ ਕਿਹਾ ਵੀ ਤੁਹਾਨੂੰ ਸਕੂਨ ਰਹੇਗਾ, ਤੁਹਾਨੂੰ ਕੋਈ ਨਹੀਂ ਛੇੜੇਗਾ, ਤੁਸੀਂ ਇਮਰਾਨ ਖਾਨ ਨੂੰ ਵੀ ਜੇਲ੍ਹ ਦੇ ਵਿੱਚ ਰੱਖੋ ਅਤੇ ਤੁਹਾਡੀ ਐਕਸਟੈਂਸ਼ਨ ਵੀ ਅਗਲੇ 5-10 ਸਾਲ ਦੀ ਪੱਕੀ ਹੈ। ਜੋ ਦਿਲ ਕਰਦਾ ਫੀਲਡ ਮਾਰਸ਼ਲ ਸਾਹਿਬ ਤੁੰਨ ਕੇ ਰੱਖਣ ਵਾਲੀ ਪਾਲਿਸੀ ਰੱਖੋ, ਅਸੀਂ ਤਿਆਰ ਹਾਂ। ਉਸੇ ਹਿਸਾਬ ਨਾਲ ਅਸੀਂ, ਮੇਰਾ ਮਤਲਬ ਜਿਹੜੀ ਸ਼ੈ ਕਹੋਗੇ ਵੇਚ ਦਿਆਂਗੇ। ਸਾਨੂੰ ਕੋਈ ਆਖੇਗਾ ਨਾ ਵੀ ਇਹ ਮਨਾਰੇ ਪਾਕਿਸਤਾਨ ਚੁੱਕ ਕੇ ਲਿਆ ਕੇ ਦੇ ਦਿਓ, ਵੇਚ ਦਿਓ, ਅਸੀਂ ਉਹਦੀ ਗਾਚੀ ਕੱਢ ਕੇ ਲੈ ਕੇ ਲੈ ਜਾਵਾਂਗੇ। ਜਿਸ ਤਰ੍ਹਾਂ ਵੀ ਲਿਜਾਇਆ ਗਿਆ ਅਸੀਂ ਚੁੱਕ ਕੇ ਉਹਨੂੰ ਐਕਸਪੋਰਟ ਕਰ ਦਿਆਂਗੇ। ਉਹ ਵੈਸੇ ਤਾਂ ਜਨਰਲ ਸਾਹਿਬ ਆਪ ਚਲੇ ਗਏ ਅਤੇ ਮਨਾਰੇ ਪਾਕਿਸਤਾਨ ਨੇ ਵੀ ਅੱਗੋਂ ਕੰਨਾਂ ਨੂੰ ਹੱਥ ਲਾ ਕੇ ਆਪੇ ਤੁਰ ਪੈਣਾ ਅੱਗੇ ਅੱਗੇ। ਇੱਥੇ SHO ਦੇ ਸਾਹਮਣੇ ਚੰਗੀ ਭਲੀ ਸ਼ਾਇਦ ਤੁਰ ਪੈਂਦੀ ਹੈ ਅਤੇ ਜਨਰਲ ਸਾਹਿਬ ਆਪ ਚਲੇ ਗਏ। ਵੱਡੇ SHO ਹੀ ਨੇ ਨਾ, ਡੰਡਾ ਹੀ ਫੇਰਦੇ ਨੇ। ਉਹ ਵੀ SHO ਵੀ ਡੰਡਾ ਫੇਰਦਾ। ਇਹ ਜ਼ਰਾ ਵੱਡੇ SHO ਨੇ। ਇਹ ਜਿਸ ਵੇਲੇ ਆਪਣੀ ਲਾਠੀ ਇਹਨਾਂ ਕੋਲ ਵੀ ਹੁੰਦੀ ਹੈ, ਲੈ ਕੇ ਚਲੇ ਗਏ। ਅਤੇ ਮੈਨੂੰ ਲੱਗਦਾ ਵੀ ਇਹ ਜਿਹੜਾ ਐਵੇਂ ਨੀਵਾਂ ਹੋ ਕੇ ਆਪੇ ਹੀ ਮਨਾਰੇ ਪਾਕਿਸਤਾਨ ਨੇ ਤੁਰ ਪੈਣਾ ਵੀ ਜਨਾਬ ਦੱਸੋ ਹੁਣ ਮੈਂ ਜਾ ਕੇ ਕਿੱਥੇ ਖਲੋਣਾ। ਇੱਥੇ ਵੀ ਤਾਂ ਖਲੋਤਾ ਹੀ ਹੈ ਨਾ। ਮੈਂ 78 ਸਾਲਾਂ ਤੋਂ ਇੱਥੇ ਖਲੋਤਾ ਅਤੇ ਗਾਂ ਜਿੱਥੇ ਆਖੋਗੇ ਉੱਥੇ ਜਾ ਕੇ ਚੁੱਪ ਕਰਕੇ ਖਲੋ ਜਾਵਾਂਗਾ ਅਤੇ ਉਹ ਨੀਵੀਂ ਪਾ ਕੇ ਤੁਰ ਪਏਗਾ, ਉੱਥੇ ਅੱਪੜ ਜਾਏਗਾ। ਅਤੇ ਇਸ ਵੇਲੇ ਜਨਾਬ ਹਰ ਸ਼ੈ ਵੇਚਣ 'ਤੇ ਲਾਈ ਹੈ। ਲੋਹੇ ਤੋਂ, ਲੈਲਣ ਤੋਂ, ਪੁਰਾਣੇ ਬਰਤਨਾਂ ਤੋਂ, ਮਤਲਬ ਕੋਈ ਚੱਕਰ ਨਹੀਂ। ਸਾਨੂੰ ਕਬਾੜ ਬਣਾ ਦਿੱਤਾ ਅਸੀਂ ਪਾਕਿਸਤਾਨ ਨੂੰ। ਹੁਣ ਉਹ ਅਲੀਮ ਖਾਨ ਸਾਹਿਬ ਨੇ ਕਿਹਾ ਵੀ ਮੋਟਰਵੇ ਦੀ ਜਿਹੜੀ ਆਲੇ ਦੁਆਲੇ ਦੀ ਜ਼ਮੀਨ ਹੈ ਉਹ ਵੀ ਵੇਚਣੀ ਹੈ, ਲੀਜ਼ 'ਤੇ ਦੇਣੀ ਹੈ। ਉਹ ਵੀ ਖਬਰ ਆ ਗਈ ਹੈ। ਮੋਟਰਵੇ ਜਾਂਦੇ ਨਹੀਂ, ਉਹ ਇਰਦ ਗਿਰਦ ਸਾਰੀ ਜ਼ਮੀਨ ਹੁੰਦੀ ਹੈ। ਉਹ ਵੀ ਉਹਨਾਂ ਆਖਿਆ ਵੀ ਲੀਜ਼ 'ਤੇ ਖਿੱਚ ਦਿਓ। ਮੈਂ ਨਾ ਖਰੀਦ ਲਓ ਜਿਹੜੀ ਸ਼ੈ ਖਰੀਦਣੀ। ਏਅਰਪੋਰਟ ਬਾਹਰ ਵਾਲੀਆਂ ਹਕੂਮਤਾਂ ਨੂੰ ਵੇਚੀ ਆਉਂਦੇ ਨੇ, ਹਰ ਸ਼ੈ ਵੇਚੀ ਆਉਂਦੇ ਨੇ। ਮੇਰਾ ਮਤਲਬ ਥੋੜ੍ਹੀ ਦੇਰ ਤੋਂ ਬਾਅਦ ਬਸ ਮੈਨੂੰ ਲੱਗਦਾ ਵੀ ਤੁਹਾਡੇ ਨਾਂ ਹੀ ਤੁਹਾਡੇ ਰਹਿ ਜਾਣੇ ਨੇ। ਜੀ ਕਰੇ ਉਹ ਵੀ ਵਿਕ ਵੁਕ ਜਾਣ, ਉਹਦਾ ਵੀ ਡਾਟਾ ਕਿਸੇ ਨੂੰ ਵੇਚ ਦੇਣ, ਉਹਦਾ ਵੀ ਠੇਕਾ ਕਿਸੇ ਨੂੰ ਦੇ ਦੇਣ। ਅਤੇ ਇਸ ਵੇਲੇ ਹਾਲਾਤ ਜਿਹੜੇ ਨੇ ਨਾ ਉਹ ਪਤਲੇ ਨੇ ਪਾਕਿਸਤਾਨ ਦੇ। ਮਤਲਬ ਕੋਈ ਸ਼ਾਇਦ ਛੱਡਣ ਨਹੀਂ ਰਹੇ ਜਿਹੜੀ ਵੇਚਣ ਨਹੀਂ ਰਹੇ। ਅਤੇ ਇਹ ਹੀਰੇ ਪੱਥਰ ਜਿਹੜੇ ਨੇ ਇਹ ਵੀ ਜਾ ਉਹਨਾਂ ਨੇ ਟਰੰਪ ਨੂੰ ਕਿਹਾ ਵੀ ਬਜ਼ੁਰਗੋ ਦੱਸੋ ਚਾਹੀਦਾ ਕੀ ਹੈ। ਜਿੰਨੀ ਉਹ ਇੱਕ ਸਦਰ ਬਾਜ਼ਾਰ ਵਾਲੇ ਜਿੰਨੇ ਵੀ ਬਜਾਜ ਨੇ, ਜੱਟ ਦੀ ਹੈ ਉਹਨਾਂ ਨਾਲ ਪੈਸੇ ਵਾਲੀ ਸਾਂਝ। ਜਿੱਥੋਂ ਮਰਜ਼ੀ ਸੂਟ ਪੜਵਾ ਲੈ, ਮਿੱਤਰਾਂ ਦਾ ਨਾਂ ਚੱਲਦਾ। ਇਹ ਗੱਲ ਬਣੀ ਹੈ ਜੀ। ਬਜਾਜ ਕਹਿੰਦੇ ਨੇ ਕੱਪੜਾ ਵੇਚਣ ਵਾਲੇ ਨੂੰ ਵੀ ਸਦਰ ਬਾਜ਼ਾਰ 'ਚ ਜਿੰਨੇ ਵੀ ਕੱਪੜੇ ਦੀਆਂ ਦੁਕਾਨਾਂ ਨੇ ਨਾ, ਜੱਟ ਦੀ ਉਹਨਾਂ ਦੇ ਨਾਲ ਪੈਸੇ ਵਾਲੀ ਸਾਂਝ ਹੈ। ਮਤਲਬ ਲੈਣ ਦੇਣ ਉਹਨਾਂ ਨਾਲ ਚੱਲਦਾ ਰਹਿੰਦਾ। ਤੂੰ ਬਸ ਮੇਰਾ ਨਾਂ ਲੈ ਕੇ ਜਿੱਥੋਂ ਮਰਜ਼ੀ ਸੂਟ ਪੜਵਾ ਲੈ, ਮਤਲਬ ਸੂਟ ਲੈ ਥਾਨ ਨਾਲੋਂ, ਮਿੱਤਰਾਂ ਦਾ ਨਾਂ ਚੱਲਦਾ। ਇਹ ਨਾਂ ਚੱਲਣ ਡਿਆ ਜਨਾਬ। ਉਹ ਆਉਂਦੇ ਨੇ ਕਿ ਬਸ ਇਮਰਾਨ ਖਾਨ ਸਾਹਿਬ ਨੂੰ ਅੰਦਰ ਰੱਖਣਾ ਅਤੇ ਬਾਕੀ ਤੁਸੀਂ ਦੱਸੋ ਲਿਆਉਣਾ ਕੀ ਹੈ, ਕਿਹੜੀ ਸ਼ੈ ਲਿਆਉਣੀ ਹੈ। ਭਾਵੇਂ ਨੂੰ ਉਹ ਪਟਾਕੇ ਦਾ ਬੜਾ ਫਿਕਰ ਹੈ ਪਾਕਿਸਤਾਨ ਦੇ ਕੋਲ। ਜਿਹੜਾ ਪਟਾਕਾ ਨਾ ਇਹ ਕਿਤੇ ਉਹਨੂੰ ਨਾ ਵੇਚ ਦੇਣ। ਯਕੀਨ ਕਰੋ ਮੈਨੂੰ ਅੰਦਰੋਂ ਜਿਹੜਾ ਫਿਕਰ ਖਾਈ ਜਾਂਦਾ ਉਹ ਹੈ ਵੀ ਉਹਦਾ ਨਾ ਕਿਤੇ ਕੋਈ, ਮੇਰਾ ਮਤਲਬ ਜਿਹੜਾ ਰਾਹ ਕੱਢ ਦੇਣਗੇ ਜਨਾਬ ਇਹਦਾ ਹੀ ਕੋਈ ਰਿਮੋਟ ਹੀ ਲੈ ਜਾਓ ਇੱਥੋਂ, ਭਾਵੇਂ ਸਾਡੇ ਕੋਲੋਂ ਸੈੱਲ ਕੱਢ ਲਓ, ਉਹ ਸੈੱਲ ਕੱਢ ਕੇ ਦੇ ਦੇਣ। ਉਸ ਤੋਂ ਬਾਅਦ ਦੱਸੋ ਨਾ ਵੀ ਅਗਰ ਇੱਕ ਸ਼ਾਇਦ ਦਾ ਰਿਮੋਟ ਹੀ ਤੁਹਾਡੇ ਕੋਲ ਨਾ ਹੋਵੇ, ਉਹ ਸ਼ਾਇਦ ਤੁਹਾਡੇ ਕੋਲ ਹੋਵੇ, ਅਤੇ ਕਰਨਾ ਉਹਦਾ ਕੀ ਹੈ। ਟਰੈਕਟਰ 'ਚੋਂ ਬੈਟਰੀ ਕੱਢ ਲਓ, ਫਿਰ ਧੱਕੇ ਨਾਲ ਤਾਂ ਨਹੀਂ ਉਹਨੇ ਸਟਾਰਟ ਹੋਣਾ ਨਾ ਭੈੜੇ ਵੇਲੇ ਦੇ ਉੱਤੇ। ਅਤੇ ਮੇਰਾ ਮਤਲਬ ਹੈ ਕਿ ਇਹੋ ਜਿਹੀ ਕੋਈ ਗੱਲ ਮੈਨੂੰ ਜਿਹੜੀ ਉਹ ਪਰੇਸ਼ਾਨੀ। ਅੱਛਾ ਜੀ, ਅੱਗੇ ਚੱਲਨੇ ਜ਼ਰਾ। ਉਸਤਾਦ ਮਹਿੰਦੀ ਹਸਨ ਖਾਨ ਸਾਹਿਬ, ਤੁਹਾਨੂੰ ਪਤਾ ਹੀ ਹੈ ਉਸਤਾਦ ਮਹਿੰਦੀ ਹਸਨ ਖਾਨ ਸਾਹਿਬ ਜਦੋਂ ਗਾਉਂਦੇ ਸਨ ਅਤੇ ਮੈਂ ਤਾਂ ਸਮਝਦਾ ਕਿ ਉਹ ਸ਼ਾਇਦ ਤਾਨਸੈਨ ਤੋਂ ਵੀ ਵੱਡੇ ਸਿੰਗਰ ਨੇ, ਕਿਉਂਕਿ ਤਾਨਸੈਨ ਨੂੰ ਅਸੀਂ ਤਾਂ ਨਹੀਂ ਸੁਣਿਆ, ਤਾਰੀਖ 'ਚ ਹੀ ਪੜ੍ਹਿਆ ਨਾ। ਸਾਨੂੰ ਕੀ ਪਤਾ ਚੰਗਾ ਗਾਉਂਦਾ ਸੀ ਕਿ ਮਾੜਾ ਗਾਉਂਦਾ ਸੀ। ਉਸ ਵੇਲੇ ਗਾਉਣ ਵਾਲੇ ਆਉਂਦੇ ਸਨ ਬੜਾ ਚੰਗਾ ਗਾਉਂਦਾ ਸੀ। ਅਸੀਂ ਤਾਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਿਆ, ਅਸੀਂ ਮੈਡਮ ਨੂਰ ਜਹਾਨ ਨੂੰ ਸੁਣਿਆ, ਅਸੀਂ ਆਪਣਾ ਮਹਿੰਦੀ ਹਸਨ ਸਾਹਿਬ ਨੂੰ ਸੁਣਿਆ, ਅਤੇ ਸਾਡੇ ਹਿਸਾਬ ਨਾਲ ਆਪ ਦਾ ਪ੍ਰਵੀਨ ਸਾਹਿਬਾਂ ਨੂੰ ਸੁਣਿਆ, ਅਤੇ ਸਾਡੇ ਹਿਸਾਬ ਨਾਲ ਤਾਂ ਇਹ ਸਭ ਤੋਂ ਸੋਹਣਾ ਗਾਉਂਦੇ ਨੇ।
ਲੇਕਿਨ ਇੱਕ ਇਹ ਜ਼ਾਹਿਰ ਹੈ ਗਾਉਣ ਦੀ ਦੁਨੀਆ 'ਚ ਕਲਾਸੀਕਲ ਮੂਸੀਕੀ ਇੱਕ ਅਲੱਗ ਚੀਜ਼ ਹੈ ਅਤੇ ਤੁਹਾਨੂੰ ਪਤਾ ਹੈ ਕਿ ਇੱਕ ਦੂਸਰੀ ਮੂਸੀਕੀ ਵੀ ਹੁੰਦੀ ਹੈ ਜਿਹੜੀ ਜਿਵੇਂ ਚਪੇੜਾਂ ਵਾਲੀ ਕਬੱਡੀ ਹੁੰਦੀ ਹੈ ਕਿ ਇੱਕ ਦੂਸਰੀ ਕਬੱਡੀ ਹੁੰਦੀ ਹੈ, ਇੱਕ ਫੜ ਲਓ ਦੜ ਲਓ ਵਾਲੀ ਵੀ ਮੂਸੀਕੀ ਹੁੰਦੀ ਹੈ। ਉਹਦੇ ਵੀ ਇੱਕ ਉਸਤਾਦ ਮਹਿੰਦੀ ਹਸਨ ਸਾਹਿਬ ਨੇ, ਉਹਨਾਂ ਦੇ ਸਾਹਮਣੇ ਕਿਸੇ ਨੇ ਜਾ ਕੇ ਸਾਡੇ ख्वाजा आसिफ ਸਾਹਿਬ ਨੂੰ ਸੁੱਟ ਦਿੱਤਾ। ख्वाजा आसिफ ਸਾਹਿਬ ਜ਼ਰਾ ਥੋੜ੍ਹਾ ਜਿਹਾ ਮਾਡਰਨ ਫੀਲ ਕਰਦੇ ਨੇ, ਗੂਚੀ ਸ਼ਨੈਲ ਦੀਆਂ ਐਨਕਾਂ ਸ਼ੈਨਕਾਂ ਵੀ ਲਾਉਂਦੇ ਨੇ, ਪਰਨਾ ਵੀ ਗਲ ਦੇ ਵਿੱਚ, ਸਕਾਰਫ ਵੀ ਉਹਨਾਂ ਦਾ ਹੀ ਪਾਉਂਦੇ ਨੇ। ਫਿਰ ख्वाजा ਸਾਹਿਬ ਦੇ ਤਲਕ ਵਾਸਤੇ ਵੀ ਜ਼ਰਾ ਥੋੜ੍ਹੇ ਜਿਹੇ ਜਿਹੜੀਆਂ ਸਾਡੀਆਂ ਕੋਈ ਭਰਜਾਈਆਂ ਸ਼ਰਜਾਈਆਂ, ਜਾਂ ਮੇਰਾ ਮਤਲਬ ਹੈ ਕਿ ਭਰਜਾਈਆਂ, ਮੈਂ ਕਹਿ ਦਿੱਤਾ ਭਰਜਾਈ, ਮੇਰਾ ਕਹਿਣ ਦਾ ਮਤਲਬ ਹੈ ਕਿ ख्वाजा ਸਾਹਿਬ ਜ਼ਰਾ ਮਾਡਰਨ ਬਣਨ ਦੀ ਕੋਸ਼ਿਸ਼ ਕਰਦੇ ਨੇ। ਹੈ ਨਹੀਂ ਜਾਂ ਨਹੀਂ ਹੈ ਤੇ ਉਹੀ ਮਾਜ਼ਰਤ ਦੇ ਨਾਲ ਸਿਆਲਕੋਟ ਦੀ ਖਾਚੀ ਨੇ, ਲੇਕਿਨ ਥੋੜ੍ਹਾ ਜਿਹਾ ਆਪਣੇ ਆਪ ਨੂੰ ਮਤਲਬ ਤਾਸਰ ਦਿੰਦੇ ਨੇ ਵੀ ਮੇਰਾ ਮਤਲਬ ਹੈ ਕਿ ਮੈਂ ਐਲਟਨ ਜੌਨ ਹੀ ਹਾਂ। ਅਤੇ ਉਹ ਕਿਸੇ ਨੇ ਉਹ ख्वाजा ਸਾਹਿਬ ਨੂੰ ਫੂਕ ਭਰ ਦਿੱਤੀ ਅੰਦਰ ਕਿ ਜਨਾਬ ਉਹ ਇੱਕ ਗਿੱਦੜ ਸੀ ਨਾ, ਉਹਨੂੰ ਕਿਸੇ ਨੇ ਕਿਹਾ, ਗਿੱਦੜ ਜਾ ਰਿਹਾ ਸੀ ਅਤੇ ਉਹ ਕਿਸੇ ਨੇ ਕਿਹਾ ਵੀ ਗਿੱਦੜ ਸਾਹਿਬ ਬੜੇ ਰੱਜੇ ਫਿੱਟੇ ਹੋ, ਤੁਹਾਨੂੰ ਵੇਖ ਕੇ ਤਾਂ ਸ਼ੇਰ ਵੀ ਅੱਗੋਂ ਭੱਜ ਜਾਏਗਾ। ਉਹਨੇ ਕਿਹਾ ਨਾ ਕਰ ਯਾਰ। ਉਹਨੇ ਬਿਲਕੁਲ ਗਿੱਦੜ ਸਾਹਿਬ, ਤੁਹਾਡੀਆਂ ਅੱਖਾਂ ਦੇ ਵਿੱਚ ਖੂਨ ਹੈ, ਤੁਹਾਡੇ ਲੂਈ ਕੰਢੇ, ਤੁਹਾਡੇ ਗੂਸ ਬੰਪਸ ਖਲੋਤੇ ਨੇ, ਅਤੇ ਤੁਸੀਂ ਜਿਹੜਾ ਨਾ ਜਿਸ ਵੇਲੇ ਸ਼ੇਰ ਦੇ ਲਾਗੇ ਜਾਣਾ ਤਾਂ ਉਹਦਾ ਵੈਸੇ ਹੀ ਭੱਜ ਜਾਣਾ ਵੇਖ ਕੇ। ਗਿੱਦੜ ਚੌੜਾ ਹੋ ਗਿਆ ख्वाजा ਸਾਹਿਬ ਤਰ੍ਹਾਂ, ਉਹ ਤੁਰ ਪਿਆ, ਅੱਗੋਂ ਸ਼ੇਰ ਆ ਗਿਆ, ਗਿੱਦੜ ਖਲੋ ਗਿਆ ਚੌੜਾ ਹੋ ਕੇ। ਨੋਰਮਲੀ ਤਾਂ ਜੰਗਲ ਦਾ ਕਾਨੂੰਨ ਇਹ ਹੈ ਨਾ ਵੀ ਜਦੋਂ ਗਿੱਦੜ ਆਏਗਾ, ਆਪਣਾ ਸ਼ੇਰ ਆਏਗਾ ਤਾਂ ਗਿੱਦੜ ਸ਼ੇਦਰ ਇੱਧਰ ਉੱਧਰ ਹੋ ਜਾਂਦੇ ਨੇ। ਮਤਲਬ ਮਹਿੰਦੀ ਹਸਨ ਕਿਤੇ ਬਹਿਵੇਗਾ ਅਤੇ ख्वाजा, ਅਸਾਗਡਾਰ, ਐਹਸਨ ਇਕਬਾਲ ਵਰਗੇ ਅੱਗੇ ਪਿੱਛੇ ਹੋ ਜਾਣਗੇ। ਹਾਂ, ਅੱਗੇ ਆਸਮਾ ਸ਼ਰਾਜ਼ੀ ਸਾਹਿਬ ਬੈਠੀਆਂ ਹੋਣ ਅਤੇ ਬਿਲਕੁਲ ਸਾਹਮਣੇ ਜਾ ਕੇ ਚੌਂਕੜੀ ਮਾਰ ਕੇ ਬਹਿ ਕੇ ਇੰਟਰਵਿਊ ਦੇਣਗੇ। ਉਹ ਤਾਂ ਘਰ ਦੀ ਬੱਚੀ ਹੈ ਨਾ, ਆਪਣੀ ਮੂੰਹ ਬੋਲੀ ਧੀ ਵੀ ਹੈ, ਫਿਰ ਮੇਰਾ ਮਤਲਬ ਬਾਕੀ ਮਾਮਲਾਤ ਵੀ ਸਾਰੇ ਕੰਟਰੋਲ 'ਚ ਨੇ। ਹੁਣ ਇਹ ਅਤੇ ਉਹ ਜਿਸ ਤਰ੍ਹਾਂ ਦੇ ਮਾਵਾਂ ਬੱਚਿਆਂ ਨੂੰ ਆਉਂਦੀਆਂ ਨੇ, ਗੱਬਰ ਸਿੰਘ ਆ ਗਿਆ ਹੁਣ ਨੂਨ ਲੀਗ ਵਾਲੇ, ਅਤੇ ਮਾਵਾਂ ਜਿਹੜੀਆਂ ਬੱਚਿਆਂ ਨੂੰ ਮਹਿੰਦੀ ਹਸਨ ਆ ਗਿਆ ਜੇ। ਇਹ ਬੱਚੇ ਇਹਨਾਂ ਦੇ ਹੁਣ ਗਾਂ ख्वाजा ਆਸਿਫ, ਇਹਨਾਂ ਦੀਆਂ ਅਗਲੀਆਂ ਨਸਲਾਂ ਬਸ ਇਹੀ ਸੁਣਿਆ ਕਰਨਗੀਆਂ ਵੀ ਮਹਿੰਦੀ ਹਸਨ ਆ ਗਿਆ। ਇਹ ਯਕੀਨ ਕਰੋ ਇਹ ਸੌਂ ਜਾ ਕਰਨਗੀਆਂ ਅਗਲੀਆਂ ਨਸਲਾਂ ਸਾਰੀਆਂ, ਜਿਹੜੀਆਂ ਨਾਂ ਨਹੀਂ ਲੈਣਗੀਆਂ। ਇਹਨਾਂ ਨੂੰ ਆਦਤ ਪਈ ਸੀ ਸ਼ਰਾਜ਼ੀਆਂ ਦੀ, ਉੱਥੇ ਅੱਗੇ ਹਸਨ ਆ ਗਿਆ, ਮਤਲਬ ਮਹਿੰਦੀ ਹਸਨ ਆ ਗਿਆ। ਖੈਰ ਮੁਖਤਸਰ ਇਹ ਕਿ ख्वाजा ਸਾਹਿਬ ਨੂੰ ਕਿਸੇ ਨੇ ਉਹ ਗਿੱਦੜ ਤਰ੍ਹਾਂ ਪਾਣ ਦਿੱਤੀ। ਉਹ ਸ਼ੇਰ ਅੱਗੋਂ ਆਇਆ, ਗਿੱਦੜ ਆਕੜ ਕੇ ਖਲੋ ਗਿਆ। ਸ਼ੇਰ ਨੇ ਕਿਹਾ ਯਾਰ ਇਹ ਕਿਹੜਾ ਟਾਈਮ ਆ ਗਿਆ ਵੀ ਗਿੱਦੜ ਵੀ ਅੱਗੇ ਖਲੋ ਗਿਆ, ਰਾਹ ਹੀ ਨਹੀਂ ਦਿੱਤਾ ਇਹਨੇ। ਸ਼ੇਰ ਨੇ ਹਮਲਾ ਕਰ ਦਿੱਤਾ। ਜਦੋਂ ਹਮਲਾ ਕੀਤਾ ਤਾਂ ਸ਼ੇਰ ਨੇ ਇੱਕੋ ਮਿੰਟ ਦੇ ਵਿੱਚ 2-4 ਜਿਹੜੀਆਂ ਆਪਣੀਆਂ ਮਾਰੀਆਂ, ਜਿਹੜਾ ਪਲਟੀਆਂ ਛਲਟੀਆਂ, ਅਤੇ ਗਿੱਦੜ ਸਾਹਿਬ ਜਿਹੜੇ ਨੇ ਉਹ ਸ਼ੇਰ ਤਾਂ ਤੁਹਾਨੂੰ ਪਤਾ ਹੈ ਉਹ ਆਪਣੇ ਨੌਹਾਂ ਦੇ ਨਾਲ ਵੀ ਪਾੜ ਦਿੰਦਾ ਹਰ ਸ਼ੈ, ਮਤਲਬ ਹੱਥ ਪੰਜੇ ਨਾਲ ਹੀ। ਗਿੱਦੜ ਵਿਚਾਰਾ ਪਾਟਾ ਪੂਟਾ, ਮਤਲਬ ਜ਼ਖਮ ਹੋਏ, ਸੈਕਿੰਡ ਆ ਲੰਮਾ ਪਿਆ ਟੰਗਾਂ ਉੱਤੇ ਨੂੰ, ਬੁਰਾ ਹਾਲ। ਉਹ ਬੰਦਾ ਉੱਥੋਂ ਫਿਰ ਨਿਕਲਿਆ, ਕੋਈ ਹੋਰ ਉਹ ਬੰਦਾ ਨਹੀਂ ਜਿਹਨੇ ਅੱਗੇ ਤੜਾਇਆ ਸੀ, ਬਲਕਿ ਹੋਰ ਬੰਦਾ ਉੱਥੋਂ ਦੀ ਗੁਜ਼ਰਿਆ ਜਾਂ ਕੋਈ ਹੋਰ ਜਾਨਵਰ ਗੁਜ਼ਰਿਆ। ਉਹਨੇ ਪੁੱਛਿਆ ਵੀ ਗਿੱਦੜ ਸਾਹਿਬ ਕੀ ਬਣੀਆਂ? ਉਹਨੇ ਕਿਹਾ ਯਾਰ ਬਣਨੀਆਂ ਕੀ ਸਨ, ਨਾ ਮੇਰੀਆਂ ਅੱਖਾਂ 'ਚ ਖੂਨ ਉਤਰਿਆ ਸੀ, ਨਾ ਲੂਈ ਕੰਢੇ ਖਲੋਤੇ ਸਨ, ਬਸ ਸ਼ਰੀਕਾਂ ਨੇ ਤੜਾ ਕੇ ਮਰਵਾ ਦਿੱਤਾ। ਅਤੇ ਇਹ ਹੀ ख्वाजा ਸਾਹਿਬ ਨਾਲ ਹੋਇਆ। ਨਾ ਇਹਨਾਂ ਦੀ, ਇਹ ਵੀ ਗਿੱਦੜੀ ਨੇ, ਨਾ ਇਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਉਤਰਿਆ ਸੀ, ਨਾ ਲੂਈ ਕੰਢੇ ਖਲੋਤੇ ਸਨ। ਇਹਨਾਂ ਨੂੰ ਵੀ ਸ਼ਰੀਕਾਂ ਨੇ ਕਹਿ ਕੇ ਜਿਹੜੇ ਨਾਲ ਫਿਰਨ ਡਏ ਸਨ, ਇਹਨਾਂ ਨੇ ਉਹ ਸਾਰੇ ਵਿਚਾਰੇ ਅਨਪੜ੍ਹ ਨੇ, ਪਟਵਾਰੀ, ਸਮਝਦੇ ਨਾ। ਉਹ ਵਿਚਾਰਿਆਂ ਦਾ ਕੋਈ ਹਾਲ ਨਹੀਂ। ਉਹ ਇੱਕ ਉਹਨਾਂ ਦੇ ਵਿੱਚੋਂ ਟੀ ਵੀ 'ਤੇ ਮੈਂ ਇੱਕ ਦਿਨ ਉਹਦੀ ਵੀਡੀਓ ਵੇਖੀ, ਉਹ ਆਂਦਾ ਟੂ ਬੀ ਕੰਟੀਨਿਊ। ਉਹਨੂੰ ਇਹ ਨਹੀਂ ਪਤਾ, ਉਹਨੇ ਅੰਗਰੇਜ਼ੀ ਵੀ ਬੋਲਣੀ ਹੈ ਪਰ ਗਲਤ ਅੰਗਰੇਜ਼ੀ ਬੋਲਣੀ, ਉਹਨੂੰ ਇਹ ਨਹੀਂ ਪਤਾ ਕਿ ਮੈਂ ਬੋਲਣਾ ਕੀ ਹੈ। ਮਾਰਾ ਲਓ ਉਹ ਠੋਕੀ ਆਉਂਦਾ, ਲੇਕਿਨ ਚਲੋ, ਲੇਕਿਨ ਉਹ ਪਟਵਾਰੀਆਂ ਦੇ ਹਿਸਾਬ ਨਾਲ ਠੀਕ ਅੰਗਰੇਜ਼ੀ ਹੈ। ਤੁਸੀਂ ਬਾਜੀ ਹੁਣ ਮਰੀਮ ਤੇ ਤੁਹਾਨੂੰ ਅੰਗਰੇਜ਼ੀ ਸਮਝੇਗੀ, ਇਹੋ ਜਿਹੀ ਅੰਗਰੇਜ਼ੀ ਬੋਲੋਗੇ ਤਾਂ ਉਹਨੂੰ ਵਿਚਾਰੀ ਨੂੰ ਕੀ ਪਤਾ। ਇਸ ਲਈ ਜੋ ਤੁਸੀਂ ਕਾਰਵਾਈ ਪਾ ਰਹੇ ਹੋ ਉਹ ਠੀਕ ਹੋ, ਜਿੱਥੇ ਤੁਸੀਂ ਬੋਲ ਰਹੇ ਹੋ ਉੱਥੇ ਠੀਕ ਹੈ। ਹੁਣ ਉਹੋ ਜਿਹੇ ਸਾਇੰਸਦਾਨਾਂ ਦੇ ਵਿੱਚ ਤਾਂ ਫਿਰ ख्वाजा ਆਸਿਫ ਸਾਹਿਬ, ਤਾਂ ਫਿਰ ਤੁਸੀਂ ਇਹੀ ਸਮਝੋ ਕਿ ਆਪਣਾ ਕੋਈ ਇੰਗਲਿਸ਼ ਲਿਟਰੇਚਰ ਦੇ ਪ੍ਰੋਫੈਸਰ ਨੇ ਨਾ, ਉਹਨਾਂ ਦੇ ਹਿਸਾਬ ਨਾਲ। ਤੇ ਉਹਨਾਂ ਕਿਹਾ ख्वाजा ਸਾਹਿਬ ਡਟ ਜਾਓ, ਤੁਹਾਡੇ ਜਨਾਬ ਅੱਖਾਂ 'ਚ ਖੂਨ ਉਤਰਿਆ, ਤੁਸੀਂ ਮਹਿੰਦੀ ਹਸਨ ਨੂੰ ਤਾਂ ਰੋਲ ਦਿਓਗੇ। ਮਹਿੰਦੀ ਹਸਨ ਸਾਹਿਬ ਆ ਕੇ ਬਹਿ ਗਏ। ਉਹਨਾਂ ਫਿਰ ਉਂਝ ਹੀ ਵਜਾਇਆ ਜਿਵੇਂ ਬਾਜਾ ਵਜਾਈਦਾ। ਅਤੇ ਉਹ ਕੱਲ੍ਹ ਮੈਨੂੰ ਇੱਕ ਹੋਰ ਸਹਾਫੀ ਨੇ ਅਮਰੀਕੀ, ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੈਨੂੰ ਤਸਵੀਰਾਂ ਭੇਜੀਆਂ 4-5, ਉਹਨਾਂ ਆਖਿਆ ਮੈਂ ਮਹਿੰਦੀ ਹਸਨ ਨੂੰ ਵੀ ਭੇਜੀਆਂ ਨੇ। ਉਹਨੇ ਮੇਰੇ ਦੋਸਤ ਨੇ, ਉਹਨਾਂ ਨੇ ਕਿਹਾ ਮੈਂ ਮਹਿੰਦੀ ਹਸਨ ਨੂੰ ਵੀ ਭੇਜੀਆਂ ਨੇ, ਤਾਂ ਹੱਸਣ ਡਿਆ ਸੀ। ਹੈਗਾ ਮੰਜੀ ਠੋਕਣ ਦੀ, ਮੰਜੀ ਪੀੜੀ ਠੋਕ ਦਿਆਂਗੇ ਕਿ ਮੇਰਾ ਖਿਆਲ AI ਸ਼ਰਾਰਤੀ ਨਹੀਂ ਹੈ, ਪਤਾ ਨਹੀਂ ਕਿੰਨੇ ਬਣਾਈ ਹੈ, ਇਹ ਚੱਲ ਰਹੀ ਹੈ। ਅਤੇ ਇਹ ਜਨਾਬ ਮੈਨੂੰ ਤਾਂ ਭੇਜੀ ਸੀ, ਆਪਣਾ ਟਵਿੱਟਰ ਦੇ ਉੱਤੇ ਟੈਗ ਕੀਤਾ ਸੀ ਵਿਰਕ ਸਾਹਿਬ ਨੇ, ਮੈਂ ਤਾਂ ਉੱਥੇ ਦੇਖੀ। ਲੇਕਿਨ ਇਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੰਜੀ ਪੀੜੀ ਜਿਹੜੀ ਹੈ ਉਹ ਹੁਣ ਉਹ ਲੋਕੀ ਤੇ ਉਹ ਡਿਪਿਕਸ਼ਨ ਕਰ ਰਹੇ ਨੇ, ਜ਼ਾਹਿਰ ਹੈ। ਉਹ ਮਹਿੰਦੀ ਹਸਨ ਸਾਹਿਬ ਵਾਕਈ ਖੂਨਖੁਆਰ ਲੱਗਣ ਡਏ ਨੇ ਇੱਥੇ। ਹੈ ਤਾਂ ਉਹ ਵੈਸੇ ਬੜੇ ਮਾਸੂਮ ਔਰ ਸਿੱਧਾ ਜਿਹਾ ਸਹਾਫੀ ਹੈ, ਸਿੱਧਾ ਕੰਮ ਕਰਦਾ, ਇਮਾਨਦਾਰ ਆਦਮੀ ਹੈ, ਆਪਣਾ ਅੱਛਾ ਕੰਮ ਕਰਦਾ। ਉਹਨੇ ਤਾਂ ਆਪਣਾ ਇੰਟਰਵਿਊ ਲਿਆ ਨੋਰਮਲ, ਜਿਹੜਾ ਲੈਣਾ ਚਾਹੀਦਾ ਸੀ। ਇਹ ਗਿੱਦੜ ਕਾਬੂ ਆ ਗਏ। ਉਹਨੇ ਫਿਰ ਜੋ ਵਜਾਇਆ ਜਿਸ ਤਰੀਕੇ ਨਾਲ, ਤਬਲਾ, ਹਾਰਮੋਨੀ, ਮੇਰਾ ਤਾਂ ਖਿਆਲ 'ਚ ਹਰ ਸ਼ਾਹੀ ਵਜਾਤੀ ਆਪਣਾ ख्वाजा ਸਾਹਿਬ ਦੀ, ਪੱਲੇ ਕੁਛ ਨਹੀਂ ਛੱਡਿਆ। ਹੁਣ ਬਾਕੀ ਸਾਰੀ ਉਮਰ ख्वाजा ਸਾਹਿਬ ਜਿਹੜੇ ਨੇ ਉਹ ਚੱਟਦੇ ਹੀ ਰਹਿਣਗੇ ਆਪਣੇ ਜ਼ਖਮਾਂ ਨੂੰ। ਹੋਰ ਬਾਕੀ ਤਾਂ ਚਲੋ ਜੋ ਕੁਝ ਬੂਟ ਸ਼ੂਟ ਚੱਟਦੇ ਨੇ ਉਹ ਠੀਕ ਹੈ, ਲੇਕਿਨ ਇਹਦੇ 'ਤੇ ਅਦੀਲ ਰਾਜਾ, ਉਹਨਾਂ ਬੜਾ ਜ਼ਬਰਦਸਤ ਇਹਦੇ 'ਤੇ ਵਿਊ ਪੁਆਇੰਟ ਦਿੱਤਾ। ਉਹਨਾਂ ਕਿਹਾ ਜੀ ख्वाजा ਆਸਿਫ ਦਾ ਇੰਟਰਵਿਊ ਵੇਖ ਕੇ ਲੱਗਿਆ ਵੀ ਕਾਸ਼ ਉੱਤੇ ਸ਼ਾਹਜ਼ੇਬ ਖਾਨਜ਼ਾਦਾ ਹੁੰਦਾ, ਆਸਮਾ ਸ਼ਰਾਜ਼ੀ ਹੁੰਦੀ, ਅਤੇ ਨਵਾਜ਼ ਸ਼ਰੀਫ ਦੀਆਂ ਕਹਾਣੀਆਂ ਸੁਣ ਕੇ ਰੋਂਦੀ, ਫਿਰ ਹਵਾਲਦਾਰ ਮੁਨੀਫ ਫਾਰੂਕ ਹੁੰਦਾ। ख्वाजे ਨੇ ਕਹਿਣਾ ਸੀ 6 ਮਹੀਨੇ ਜੇਲ੍ਹ 'ਚ ਰਿਹਾ,
ਇਸ ਜੇਲ੍ਹ ਬਾਜਵੇ ਦੇ ਸੁਸਰ ਨੇ ਜਿਹੜਾ ਕਿ ਇਹਨਾਂ ਦਾ ਯਾਰ ਸੀ ਜ਼ਾਹਿਰ ਹੈ, ਸਿਰਫ ਇੱਕ ਦਿਨ ਵੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਨਹੀਂ ਰਹਿਣ ਦਾ ਮਤਲਬ ਕਿ ਹਸਪਤਾਲ ਹੀ ਰੱਖਿਆ, ਇਹ ਕਹਿਣਾ ਹੈ ਅਦੀਲ ਰਾਜਾ ਸਾਹਿਬ ਦਾ। ਔਰ ਅਸੀਂ ਕੱਲ੍ਹ ਡੇਟਾ ਨਾਲ ਵੀ ਦੱਸਿਆ ਸੀ ਕਿ ਫੜੇ ਗਏ, ਫਿਰ ਮਿਊ ਹਸਪਤਾਲ ਰਹੇ, ਫਿਰ ਆਪਣਾ ਦੂਸਰਾ ਜਿਹੜਾ ਹਸਪਤਾਲ ਹੈ ਜਨਾਹ ਹਸਪਤਾਲ, ਉੱਥੇ ਰਹੇ, ਉੱਥੋਂ ਜ਼ਮਾਨਤ ਹੋ ਕੇ ਬਾਹਰ ਚਲੇ ਗਏ, ਅਤੇ ਬਾਹਰ ਝੂਠ ਮਾਰਦੇ ਨੇ ਮੈਂ ਜੇਲ੍ਹ 'ਚ ਰਿਹਾ। ਕੋਈ ਜੇਲ੍ਹ 'ਚ ਨਹੀਂ ਰਹੇ ਖਵਾਜਾ ਸਾਹਿਬ, ਇਹ ਹਸਪਤਾਲਾਂ ਦੇ ਵਿੱਚ ਰਹੇ ਨੇ। ਅੱਛਾ ਹਾਂ ਠੀਕ ਹੈ, ਸ਼ਾਹ ਆਪਣਾ ਜਿਹੜੇ ਸ਼ਾਹਿਦ ਖਕਾਨ ਅਬਾਸੀ ਸਾਹਿਬ ਵਗੈਰਾ ਜੇਲ੍ਹ 'ਚ ਰਹੇ ਨੇ, ਲੇਕਿਨ ਇਹ ਕੋਈ ਨਹੀਂ ਜੇਲ੍ਹ 'ਚ ਰਹੇ। ਅੱਛਾ ਜੀ ਅੱਗੇ ਚਲੋ ਜ਼ਰਾ, ਖਵਾਜਾ ਸਾਹਿਬ ਨੂੰ ਮਹਿੰਦੀ ਹਸਨ ਨਾਲ ਇੰਟਰਵਿਊ ਦੇਣ ਦਾ ਮਸ਼ਵਰਾ ਕਿਹਨੇ ਦਿੱਤਾ ਸੀ? ਜਦੋਂ ਨਿਜ਼ਾਮ ਦੇ ਉੱਤੇ ਢੇਰਾਂ ਸਵਾਲਾਤ ਨੇ, ਇਹਨਾਂ ਦਾ ਕੋਈ ਜਵਾਬ ਵੀ ਨਾ ਹੋਵੇ, ਅਤੇ ਕੋਸ਼ਿਸ਼ ਕਰੋ ਫਿਰ ਇੰਟਰਵਿਊ ਆਪਣਿਆਂ ਨੂੰ ਦਿਓ। ਇਹ ਆਸਮਾ ਸ਼ਰਾਜ਼ੀ ਸਾਹਿਬ ਨੂੰ ਦਿਓ। ਆਸਮਾ ਸ਼ਰਾਜ਼ੀ ਵੈਸੇ ਕੰਪਨੀ ਦੀ ਮਸ਼ਹੂਰੀ ਬਹੁਤ ਹੋ ਗਈ ਹੈ, ਸਰਕਾਰੀ ਆਜਣ ਸਾਹਿਬ ਆ। ਅੱਛਾ ਭੈਣ ਸਾਡੀ ਔਰਤ ਕਾਰਡ ਬੜੀ ਛੇਤੀ ਕੱਢ ਲੈਂਦੀ ਹੈ, ਬੜੀ ਛੇਤੀ ਕੱਢ ਲੈਂਦੀ ਹੈ, ਡਸਕੇ ਦੀ ਹੈ, ਡਸਕੇ ਦੀ। ਇਹ ਜਿਹੜੀ ਆਸਮਾ ਸ਼ਰਾਜ਼ੀ ਸਾਹਿਬਾ ਨੇ ਨਾ, ਭੈਣ ਸਾਡੀ, ਬਾਜੀ ਸਾਡੀ, ਇਹ ਡਸਕੇ ਦੀ ਰਹਿਣ ਵਾਲੀ ਹੈ, ਲੇਕਿਨ ਉਰਦੂ ਇੰਝ ਬੋਲਦੀ ਹੈ ਬਾਜੀ ਮੁਹੱਲਜ਼ਾਤ, ਮੈਨੂੰ ਲੱਗਦਾ ਹੈ ਕਿਤੇ ਗੱਲ ਦਾ ਪਤਾ ਨਹੀਂ ਆਪਰੇਸ਼ਨ ਕਰਵਾਇਆ, ਐਡੀ ਖਰਖਰੀ ਕਿਸਮ ਦੀ ਉਰਦੂ ਬੋਲਦੀ ਹੈ ਬਾਜੀ। ਪਰ ਅੰਦਰੋਂ ਕੱਢ ਔਰਤ ਕਾਰਡ ਫੌਰਨ। ਬਾਜੀ ਜੀ ਅਸੀਂ ਕੋਈ ਤੁਹਾਡੀ ਅਪੀਅਰੈਂਸ ਦੇ ਉੱਤੇ ਕਦੀ ਅਸੀਂ ਕੌਮੈਂਟ ਨਹੀਂ ਕੀਤਾ। ਤੁਸੀਂ ਸਾਡੀ ਭੈਣ, ਤੁਹਾਡੀ ਸ਼ਕਲ 'ਤੇ, ਤੁਹਾਡੀ ਜ਼ਾਤ 'ਤੇ, ਤੁਹਾਡੀ ਕੌਮ 'ਤੇ, ਤੁਹਾਡੇ ਰੰਗ 'ਤੇ, ਨਸਲ 'ਤੇ ਅਸੀਂ ਹੁੰਦੇ ਹੀ ਕੋਈ ਨਹੀਂ। ਸਾਡੇ ਲਈ ਤੁਹਾਡੀ ਹਰ ਚੀਜ਼ ਮੁਅੱਜ਼ਜ਼ ਹੈ, ਸਾਡੇ ਤੋਂ ਬਿਹਤਰ ਹੈ। ਤੁਹਾਡੇ ਕੋਲ ਜਿਹੜੀ ਸ਼ੈ ਵੀ ਹੈ ਨਾ ਬਾਜੀ ਸਾਹਿਬਾ, ਤੁਹਾਡਾ ਨਾਂ, ਤੁਹਾਡਾ ਮਕਾਮ, ਤੁਹਾਡਾ ਜੈਂਡਰ, ਤੁਹਾਡਾ ਮਜ਼ਹਬ, ਤੁਹਾਡੀ ਹਰ ਸ਼ੈ ਮੇਰੇ ਤੋਂ ਬਿਹਤਰ ਹੈ। ਮੈਂ ਆਪਣੇ ਤੋਂ ਉੱਤੇ ਸਮਝਦਾ ਉਹਨੂੰ ਸਾਰਿਆਂ ਨੂੰ। ਮੇਰੀ ਹਿੰਮਤ ਹੀ ਨਹੀਂ ਕਿ ਮੈਂ ਗੱਲ ਕਰਾਂ। ਮੈਂ ਤੇ ਜਨਾਬ ਦਾ ਇਹ ਜਿਹੜਾ ਗੰਦਾ ਜਰਨਲਿਜ਼ਮ ਹੈ, ਮਾਜ਼ਰਤ ਦੇ ਨਾਲ, ਇਹ ਜਿਹੜਾ ਤੁਸੀਂ ਨਵਾਜ਼ ਸ਼ਰੀਫ ਦੀ ਮੂੰਹ ਬੋਲੀ ਬੇਟੀ ਬਣੇ ਹੋ, ਔਰ ਇਹ ਜਿਹੜਾ ਅਤਵਾਰ ਬਾਜ਼ਾਰ ਉਦੋਂ ਜਾਂਦੇ ਸੋ ਹੁਣ ਨਹੀਂ ਜਾਂਦੇ, ਇਹ ਜਿਹੜੀ ਤੁਸੀਂ ਡੰਡੀ ਮਾਰਦੇ ਹੋ, ਇਹ ਜਿਹੜੀ ਤੁਸੀਂ ਬਦਿਆਨਤੀ ਕਰਦੇ ਹੋ ਮੇਰੇ ਓਪੀਨੀਅਨ ਦੇ ਵਿੱਚ ਜਰਨਲਿਜ਼ਮ ਨਾਲ, ਇਹ ਸਾਰੇ ਮੇਰੇ ਓਪੀਨੀਅਨ ਨੇ ਜਿਹੜੇ ਮੈਂ ਦੇ ਰਿਹਾ। ਮੇਰੇ ਕੋਲ ਮੈਂ ਕੋਈ ਹਤਮੀ ਤੌਰ 'ਤੇ ਨਹੀਂ ਕਹਿ ਸਕਦਾ ਵੀ ਇੰਝ ਹੀ ਹੈ। ਇਹ ਮੇਰੇ ਖਿਆਲਾਤ ਨੇ, ਮੈਂ ਗਲਤ ਵੀ ਹੋ ਸਕਦਾ। ਤੁਸੀਂ ਆਪਣੇ ਖਿਆਲਾਤ ਰੱਖੋ ਮੇਰੇ ਬਾਰੇ, ਮੈਂ ਤੁਹਾਡੇ ਬਾਰੇ ਆਪਣੇ ਖਿਆਲਾਤ ਦਾ ਇਜ਼ਹਾਰ ਕਰ ਰਿਹਾ। ਅਤੇ ਮੇਰੇ ਖਿਆਲਾਤ ਹੈ ਵੀ ਤੁਸੀਂ ਬਹੁਤ ਹੀ 2 ਨੰਬਰ ਕਿਸਮ ਦਾ ਜਰਨਲਿਜ਼ਮ ਕੀਤਾ ਪਾਕਿਸਤਾਨ। ਜਰਨਲਿਜ਼ਮ ਕਹੋ ਅਤੇ ਅੱਗੋਂ ਕੁੱਤੇ ਕੀ ਦੁਮ ਗਾ। ਮੈਨੂੰ ਉਦੋਂ ਸਮਝ ਆਉਂਦਾ ਵੀ ਇਹ ਐਵੇਂ ਉਰਦੂ ਸ਼ੁਰਦੂ ਇਹ ਸਾਰਾ ਜਿਹੜਾ ਇਹ ਇੱਕ ਐਵੇਂ ਝਾਂਸਾ ਹੀ ਬਾਜੀ ਨੇ ਦਿੱਤਾ। ਅੰਦਰੋਂ ਬਾਜੀ ਬਸ ਉਹ ਲਾ ਰਹੀ ਹੈ ਤੰਦੂਰ 'ਤੇ ਰੋਟੀਆਂ ਲਾ ਰਹੀ, ਅਤੇ ਉੱਤੇ ਗਾਲਾਂ ਕੱਢਦੀ ਹੈ। ਫਿਰ ਜਿਵੇਂ ਉਹ 8-10 ਨਿਆਣੇ ਜਿਹੜੇ ਤੰਗ ਕਰਦੇ ਨੇ, ਅਤੇ ਉਹ ਫਿਰ ਜ਼ਨਾਨੀਆਂ ਤੁਹਾਨੂੰ ਪਤਾ ਵੀ ਮਾਰਦੀਆਂ ਨੇ ਇੱਟ ਚੁੱਕ ਕੇ, ਨਾਲ ਗੰਦੀਆਂ ਗਾਲਾਂ ਦਿੰਦੀਆਂ ਨੇ। ਬਾਜੀ ਦਾ ਹਾਲ ਉਹੀ ਹੈ, ਗੰਦੀਆਂ ਗਾਲਾਂ ਕੱਢਣਾ ਸ਼ੁਰੂ ਹੋ ਜਾਂਦੀ ਹੈ ਬਾਜੀ ਆਸਮਾ ਸ਼ਰਾਜ਼ੀ। ਲੇਕਿਨ ਸਾਡੀ ਭੈਣ ਹੈ, ਅਸੀਂ ਗਾਲਾਂ ਤਾਂ ਨਹੀਂ ਕੱਢ ਸਕਦੇ ਅੱਗੋਂ, ਅਸੀਂ ਤਾਂ ਨਹੀਂ ਕਹਿ ਸਕਦੇ, ਮੇਰਾ ਮਤਲਬ ਹੈ ਕੁੱਤੇ ਦੀ ਦੁਮ, ਇਹੋ ਜਿਹੀਆਂ ਗੱਲਾਂ ਅਸੀਂ ਬਾਜੀ ਨੂੰ ਵਾਪਸ ਨਹੀਂ ਕਹਿ ਸਕਦੇ। ਨਹੀਂ, ਅਸੀਂ ਨਹੀਂ ਕਹਿ ਸਕਦੇ। ਬਹਰਹਾਲ ਸਾਰੇ ਕਹਿਣ ਡਏ ਨੇ ਕਿ ਮਹਿੰਦੀ ਹਸਨ ਸਾਹਿਬ ਨੂੰ ਵੇਖ ਕੇ ਸਾਰੇ ਕਹਿੰਦੇ ਨੇ ਵੀ ਇੱਥੇ ਕਾਸ਼ ਆਸਮਾ ਸ਼ਰਾਜ਼ੀ ਸਾਹਿਬਾ ਹੁੰਦੀਆਂ, ਸਾਰੇ ਧੋਣੇ ਧੋ ਦਿੰਦੀਆਂ, ਸਾਰੇ ਗੰਦੇ ਧੋਣੇ ਇਹਨਾਂ ਦੇ, ਸਾਰੇ ਪੈਂਪਰ ਸ਼ੈਂਪਰ ਜਿਹੜੇ ਨੇ ਉਹ ਧੋ ਕੇ ਆਪਣਾ ਕੰਮ ਜਿਹੜਾ ਸਿੱਧਾ ਕਰਕੇ ਅੱਗੋਂ ਨਿਕਲ ਜਾਂਦੀ। ਅੱਛਾ ਇਹ ਅੱਗੇ ਆ ਰਹੇ ਆਪਣੇ ਕਾਮਾ ਸੂਤਰਾ ਵਾਲੇ, ਨਹੀਂ ਮਾਜ਼ਰਤ ਮੈਂ ਮਾਜ਼ਰਤ ਬਈ, ਇਹ ਲਫ਼ਜ਼ ਜਿਹੜਾ ਵਾਪਸ ਕਾਮਾ ਸੂਤਰਾ ਐਵੇਂ ਮੈਂ ਕਹਿਤਾ, ਇਹਦਾ ਇਹ ਮੈਨੂੰ ਵਾਪਸ ਕਰ ਦਿਓ। ਇਹ ਮੈਂ ਸੋਹਰਵਰਦੀ ਸਾਹਿਬ ਕਹਿਣਾ ਸੀ, ਪਤਾ ਨਹੀਂ ਮੂੰਹ 'ਚੋਂ ਕਿਉਂ ਇਹਨਾਂ ਨੂੰ ਵੇਖ ਕੇ ਕਾਮਾ ਸੂਤਰਾ ਨਿਕਲ ਜਾਂਦਾ, ਯਕੀਨ ਕਰੋ ਆਈ ਡੋਂਟ ਨੋ। ਮੈਂ ਮਾਜ਼ਰਤ ਚਾਹੁੰਦਾ ਵਾਪਸ ਲੈਣਾ ਲਫ਼ਜ਼। ਇਹ ਅਗਰ ਬਹਰਹਾਲ ਇਹਨਾਂ ਵਾਸਤੇ ਕਾਮਾ ਸੂਤਰਾ ਲਫ਼ਜ਼ ਲੈਣਾ ਵੀ ਹੁੰਦਾ, ਕੋਈ ਨਵਾਂ ਲਫ਼ਜ਼ ਵੱਡਾ ਬਣਾਉਣਾ ਚਾਹੀਦਾ। ਵੇਖੋ ਨਾ, ਮੇਰਾ ਵੀ ਵੱਡਾ ਮੂੰਹ ਹੈ, ਲੇਕਿਨ ਤਾਂ ਬਹੁਤ ਹੀ ਵੱਡਾ ਮੂੰਹ ਹੈ ਮੇਰੇ ਹਿਸਾਬ ਦੇ ਨਾਲ, ਮੇਰੇ ਓਪੀਨੀਅਨ ਦੇ ਵਿੱਚ। ਸਕਰੀਨ 'ਚ ਪਤਾ ਨਹੀਂ ਫਿੱਟ ਕਿਸ ਤਰ੍ਹਾਂ ਕਰਦੇ ਨੇ ਉਹ TV ਵਾਲੇ, ਮੈਨੂੰ ਨਹੀਂ ਸਮਝ। ਮੈਂ ਕਿਸੇ ਕੋਲੋਂ ਪੁੱਛਿਆ, ਉਹਨਾਂ ਨੇ ਕਿਹਾ ਜੀ ਕਿ ਬਹੁਤ ਦੂਰ ਪਾਉਂਦੇ ਨੇ ਇਹਨਾਂ ਨੂੰ। ਵੈਸੇ ਬੰਦਾ 8-10 ਫੁੱਟ 'ਤੇ ਬਹਿੰਦਾ ਹੈ ਨਾ, ਤੁਹਾਨੂੰ ਪਤਾ ਹੈ ਨਾ ਕਿ ਬੰਦਾ 8-10 ਫੁੱਟ 'ਤੇ ਬਹਿੰਦਾ ਹੈ। ਇਹ ਕਹਿੰਦੇ ਨੇ ਕਿ ਅਗਰ ਮਾਲ ਰੋਡ 'ਤੇ ਇਹਨਾਂ ਦਾ ਸਟੂਡੀਓ ਹੈ, ਅਤੇ ਕੈਮਰਾ ਮੋਟਰਵੇ 'ਤੇ ਲਾਇਆ ਕਿਤੇ, ਇਹ ਆਉਂਦੇ ਨਹੀਂ, ਉਹਦੇ ਵਿੱਚ ਫਿੱਟ ਨਹੀਂ ਆਉਂਦੇ ਇਹ ਭਾਈ ਹੁਣੀ ਜਿਹੜੇ ਨੇ। ਕਹਿਣ ਦਾ ਯਾਰ ਮਜ਼ਾਕ ਕਰ ਰਹੇ, ਫਨ ਕਹਿ ਰਹੇ, ਬਸ ਬਾਕੀ ਸਾਡੇ ਤੇ ਭਾਈ ਨੇ, ਅਸੀਂ ਇਹਨਾਂ ਦਾ ਇਹਤਰਾਮ ਕਰਦੇ, ਸਾਡੇ ਨੂੰ ਵੀ ਸੋਹਣੇ ਨੇ, ਬਸ ਅਸੀਂ ਤੇ ਇਹਨਾਂ ਦਾ ਇੱਕ ਮਜ਼ਾਕ ਕਰ ਰਹੇ। ਉਮੀਦ ਹੈ ਗੁੱਸਾ ਨਹੀਂ ਕਰ ਰਹੇ, ਵੈਸੇ ਕਰਦੇ ਵੀ ਨੇ, ਬੜੇ ਠੰਡੇ ਆਦਮੀ ਨੇ। ਹੁਣ ਠੰਡੇ ਮੁਤਮਈਨ ਕਹਿਣਾ, ਤੁਸੀਂ ਠੰਡਾ ਕੀ ਕਹਿਣਾ ਤੁਹਾਡੀ ਮਰਜ਼ੀ ਹੈ। ਲੇਕਿਨ ਬਹਰਹਾਲ ਇਹ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਵੇਖ ਕੇ ਕਾਮਾ ਸੂਤਰਾ ਕਿਉਂ ਮੇਰੇ ਮੂੰਹ 'ਚੋਂ ਨਿਕਲ ਗਿਆ। ਇਹਨਾਂ ਨੇ ਪਿਛਲੇ ਦਿਨ ਸਾਂਡੇ ਦਾ ਤੇਲ ਸ਼ੇਲ 'ਤੇ ਗੱਲ ਕਰ ਰਹੇ ਸਨ। ਉਹ ਕਿਸੇ ਦਿਨ ਮੈਂ ਤਫਸੀਲ ਨਾਲ ਸਾਰੀ ਗੱਲ ਦੱਸਣੀ ਹੈ ਵੀ ਸਾਂਡੇ ਦਾ ਤੇਲ ਕਿੱਥੇ ਵੇਚਦੇ ਰਹੇ ਨੇ, ਕਿਹਦੇ ਬੈੱਡ ਦੇ ਸਾਈਡ ਦੇ ਉੱਤੇ ਇਹ ਸ਼ੀਸ਼ੀ ਰੱਖਦੇ ਰਹੇ ਨੇ, ਕਿਉਂ ਰੱਖਦੇ ਰਹੇ ਨੇ, ਇਹ 'ਤੇ ਸਾਰੀ ਤਫਸੀਲ ਕਿਸੇ ਦਿਨ ਦੱਸਾਂਗੇ। ਲੇਕਿਨ ਫਿਲਹਾਲ ਇਹਨਾਂ ਨੇ ਕਿਹਾ ਹੈ, ਇਹਨਾਂ ਨੇ ਇੱਕ ਨਵੀਂ ਗੱਲ ਕੀਤੀ, ਇਹ ਵੀ ਪਟਵਾਰੀਆਂ ਦੇ ਆਪਣਾ ਆਈਨਸਟਾਈਨ ਨੇ। ਇਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਮਹਿਦੀ ਹਸਨ ਹੈ ਨਾ, ਇਹਨੇ ਕੋਈ ਰਿਸਰਚਰ PTI ਦਾ ਰੱਖਿਆ ਸੀ, ਇਹਦੀ ਤਿਆਰੀ PTI ਵਾਲਿਆਂ ਨੇ ਕੀਤੀ। ਉਹਨੇ ਤਿਆਰੀ ਬੜੀ ਕੀਤੀ ਸੀ, ਅਤੇ ਖਵਾਜਾ ਸਾਹਿਬ ਨੂੰ ਪਤਾ ਨਹੀਂ ਸੀ ਵੀ ਉਹਨੇ ਤਿਆਰੀ ਕੀਤੀ ਹੈ। ਖਵਾਜਾ ਸਾਹਿਬ ਨੂੰ ਪਤਾ ਨਹੀਂ ਸੀ ਕਿ ਉਹਨੇ ਇੰਨੀ ਤਿਆਰੀ ਕੀਤੀ। ਅਸੀਂ ਖਵਾਜਾ ਸਾਹਿਬ ਦੀ ਆਤਮਾ ਰੋਲੀ ਹੈ, ਮਤਲਬ ਪਹਿਲਾਂ ਇਹ ਮੰਨ ਰਹੇ ਨੇ ਵੀ ਆਤਮਾ ਰੋਲੀ। ਅੱਛਾ ਇਹਨਾਂ ਨੂੰ ਕੋਈ ਸਮਝਾਏ ਕਿ ਜਿਹੜੇ ਅਸਲ ਜਰਨਲਿਸਟ ਹੁੰਦੇ ਨੇ, ਇੱਕ ਤਾਂ ਸਾਂਡੇ ਦੇ ਤੇਲ ਵਾਲੇ ਨੇ, ਜਿਸ ਤਰ੍ਹਾਂ ਤੁਸੀਂ ਹੋ, ਇੱਕ ਅਸਲ ਜਰਨਲਿਸਟ ਹੁੰਦੇ ਨੇ, ਉਹ ਤਿਆਰੀ ਕਰਕੇ ਆਉਂਦੇ ਨੇ ਕਿ PTI ਦੇ ਕਿਸੇ ਬੰਦੇ ਨੇ ਉਹਨਾਂ ਨੂੰ ਸਵਾਲਾਂ ਦੇ, ਤੁਹਾਨੂੰ ਯਕੀਨ ਨਹੀਂ ਆਉਂਦਾ ਹੈਗਾ, ਸੁਣ ਲਓ,
मैं समझता हूँ उस इंटरव्यू में मेहदी हसन ने अपनी प्रोफेशनल स्किल से ख्वाजा आसिफ को आउट क्लास किया है। उसकी तैयारी बहुत अच्छी थी, उसका काउंटर क्वेश्चंस बहुत अच्छे थे और वो बहुत वेल प्रिपेयर्ड था। और ख्वाजा आसिफ साहब को शायद अंदाज़ा नहीं था कि उसकी तैयारी इतनी ज़्यादा है या उसने किसी पीटीआई के बंदे से बाकायदा तैयारी की है। लेकिन ना अमेरिका के एक एंकर को पाकिस्तान पीटीआई की छोटी छोटी सियासत का भी इल्म था। तो मेरे ख्याल में वो ही वॉज वेरी वेल ब्रीफ्ड। उसने कोई रिसर्चर पीटीआई का रखा हुआ था जिसने उसको सवाल बना के दिए हैं और ख्वाजा आसिफ के लिए वो सरप्राइज़ था। ਸੁਣ ਲਿਆ ਜੀ, ਇਹ ਅਕਲ ਇਹਨਾਂ ਦੀ, ਇਹ ਇਹਨਾਂ ਦਾ ਲੈਵਲ ਹੈ, ਇਹ ਲੋਕ ਨੇ। ਇਹ ਯਕੀਨ ਕਰੋ, ਇਹ ਬਵਾਸੀਰ ਦੇ ਛੱਲੇ ਵੇਚਣ ਵਾਲੇ ਲੋਕ ਨੇ ਬੱਸਾਂ ਦੇ ਵਿੱਚ। ਇਹਨਾਂ ਨੂੰ ਟੀਵੀ ਤੇ ਲਾ ਕੇ ਲਿਆ ਕੇ ਬਾਤਾ ਸੋਹਰਵਰਦੀ ਸਾਹਿਬ ਨੂੰ, ਇਹ ਕਿੱਡੇ ਸੋਹਣੇ ਲੱਗਦੇ ਅਗਰ ਬਵਾਸੀਰ ਦੇ ਛੱਲੇ ਵੇਚਣ ਡਏ ਹੁੰਦੇ ਟੈਲੀਵਿਜ਼ਨ 'ਤੇ ਆਪਣਾ ਕਿਤੇ ਬੱਸ ਬੁੱਸ 'ਚ ਚੜ੍ਹ ਕੇ। ਲੇਕਿਨ ਇਹ ਸੋਚੋ ਵੀ ਕਿੱਥੇ ਆ ਗਏ, ਕਿਹੜੇ ਕੰਮਾਂ ਨੂੰ ਇਹਨਾਂ ਨੂੰ ਲਾਇਆ ਹੋਇਆ ਤੁਸੀਂ। ਤੋ ਇਹ ਫਿਰ ਵਿਚਾਰਿਆਂ ਦੇ ਤਜੀਏ ਇਹੋ ਜਿਹੇ ਹੋਣੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਮਹਿੰਦੀ ਹਸਨ ਕੌਣ ਹੈ। he doesn't know anything ਕਿ ਮਹਿੰਦੀ ਹਸਨ ਕੌਣ ਹੈ, which damn thing he's talking about। ਮਤਲਬ ਕਿੱਡਾ ਵੱਡਾ ਜਰਨਲਿਸਟ ਹੈ, ਉਹਦਾ ਐਕਸਪੋਜਰ ਕੀ ਹੈ, ਉਹਦੀ ਤਾਲੀਮ ਕੀ ਹੈ, ਉਹਨੇ ਕਿੱਥੇ ਕਿੱਥੇ ਕੰਮ ਕੀਤਾ, ਉਹ ਸੋਹਰਵਰਦੀ ਸਾਹਿਬ ਨੂੰ ਪਤਾ ਨਹੀਂ। ਉਹਨਾਂ ਨੂੰ ਇਹ ਲੱਗਦਾ ਬਸ ਸਾਂਡੇ ਦੇ ਤੇਲ ਦੀ ਬੋਤਲ ਸ਼ੀਸ਼ੀ ਜੇਬ 'ਚ ਰੱਖੋ, ਤੇਲ ਮਾਰੋ। ਸਾਂਡੇ ਦਾ ਤੇਲ ਤੁਹਾਨੂੰ ਪਤਾ ਹੀ ਹੈ ਨਾ ਕਿੱਥੇ ਮਾਰੀਦਾ। ਅੱਛਾ, ਹੁਣ ਹਰ ਵਾਰੀ ਆਪਣਾ ਜਿਹੜਾ ਨਾ ਦਿਮਾਗ ਚੁੱਕ ਕੇ ਕਿਤੇ ਸਿਰ 'ਤੇ ਨਾ ਲੈ ਜਾ ਕਰੋ ਵੀ ਵਾਲਾਂ 'ਚ ਹੀ ਮਾਰੀਦਾ। ਨਹੀਂ, ਜ਼ਰੂਰੀ ਨਹੀਂ ਵਾਲਾਂ ਦੇ ਵਿੱਚ ਹੀ ਮਾਰੀਦਾ ਤੇਲ। ਉਹ ਨੱਕ ਦੇ ਉੱਤੇ ਵੀ ਲਾਉਂਦੇ ਨੇ, ਮੇਰਾ ਖਿਆਲ ਉਹਦੇ ਨਾਲ ਨੱਕ ਖੁੱਲ੍ਹ ਜਾਂਦਾ। ਹੋਰ ਵੀ ਮੇਰਾ ਮਤਲਬ ਹੈ ਕਿ ਉਹਦੀ ਕਈ ਇਸਤੇਮਾਲ ਨੇ, ਜੋੜਾਂ ਜੜਾਂ ਦੀ। ਮੈਂ ਤਾਂ ਗੋਡਿਆਂ 'ਤੇ ਵੀ ਲਾ ਲੈਂਦੇ ਨੇ ਲੋਕ, ਗੋਡਿਆਂ 'ਚ ਦਰਦ ਹੁੰਦਾ ਹੋਵੇ। ਇਸ ਐਵੇਂ ਹਰ ਚੀਜ਼ ਇੱਕ ਪਾਸੇ ਨਾ, ਬਸ ਮੇਰਾ ਮਤਲਬ ਹੈ ਕਿ ਤੁਸੀਂ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਜਨਾਬ ਸ਼ੀਸ਼ੀ ਹੱਥ ਦੇ ਵਿੱਚ ਹੈ ਅਤੇ ਉਹ ਸੋਹਰਵਰਦੀ ਸਾਹਿਬ ਨੇ ਪਹਿਲਾਂ ਸ਼ੀਸ਼ੀ 'ਤੇ ਹੱਥ 'ਤੇ ਤੇਲ ਪਾਇਆ, ਫਿਰ ਇੰਝ ਕੀਤਾ, ਫਿਰ ਉਹਨਾਂ ਨੇ ਜਾ ਕੇ ਉਹਨਾਂ ਹੀ ਹੱਥਾਂ ਦੇ ਨਾਲ ਸਿਰ ਨੂੰ ਮਸਾਜ ਕੀਤੀ। ਇਹ ਨਹੀਂ ਸੋਚਣਾ ਸਿਰਫ। ਮੇਰਾ ਮਤਲਬ ਹੈ ਐਵੇਂ ਨਾ ਉਲਟੀਆਂ ਗੱਲਾਂ ਨਾ ਸੋਚਿਆ ਕਰੋ। ਬਹਰਹਾਲ ਇਹਨਾਂ ਨੂੰ ਸਾਂਡੇ ਦਾ ਤੇਲ ਹੀ ਯਾਦ ਹੈ ਇਹਨਾਂ ਨੂੰ, ਲੇਕਿਨ ਉਹਦੇ ਕੋਲ ਵੀ ਸਾਂਡੇ ਦਾ ਤੇਲ ਸੀ, ਲੇਕਿਨ ਉਹ ਡਿਫਰੈਂਟ ਕਿਸਮ ਦਾ ਸੀ। ਉਹ ਹੁਣ ख्वाजा ਸਾਹਿਬ ਨੂੰ ਪੁੱਛੋ ਵੀ ਉਹ ਸਾਂਡੇ ਦਾ ਤੇਲ ਕਿਵੇਂ ਅਗਲਿਆਂ ਨੇ ਇਸਤੇਮਾਲ ਕੀਤਾ। ਉਹ ख्वाजा ਸਾਹਿਬ ਤੁਹਾਨੂੰ ਦੱਸਣਗੇ ਸਾਂਡੇ ਦੇ ਤੇਲ ਵਾਲਿਓ। ਅਤੇ ਕਹਿਣ ਦਾ ਮਤਲਬ, ਇਹਨਾਂ ਨੇ ਪਿਛਲੇ ਦਿਨ ਇਮਰਾਨ ਖਾਨ ਦੇ ਬਾਰੇ ਬਿਆਨ ਦਿੱਤਾ ਸੀ ਸਾਂਡੇ ਦੇ ਤੇਲ ਵਾਲਾ, ਇਸ ਲਈ ਮੈਂ ਰਿਪੀਟ ਕਰ ਰਿਹਾ ਕਿ ਇਮਰਾਨ ਖਾਨ ਸਾਂਡੇ ਦਾ ਤੇਲ ਵੀ ਲੈ ਗਿਆ ਸੀ। ਚਲੋ ਇਹਦੇ 'ਤੇ ਗੱਲ ਕਰਾਂਗੇ ਕਿਸੇ ਦਿਨ, ਇਹਨਾਂ ਨੂੰ ਅਫਾਕਾ ਕਰਾਵਾਂਗੇ ਇਸ ਗੱਲ ਦੇ ਉੱਤੇ। ਇਹ ਉਦਾਰ ਰਿਹਾ ਤੁਹਾਡਾ ਸੋਹਰਵਰਦੀ ਸਾਹਿਬ। ਲੇਕਿਨ ਬਹਰਹਾਲ ਸੋਹਰਵਰਦੀ ਸਾਹਿਬ ਜਿਹੜੇ ਨੇ, ਉਹਨਾਂ ਨੂੰ ਉਹ ਅਰਸਤੂ ਜਿਹੜੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਕੋਈ ਨਹੀਂ ਵੀ ਇਹ ਬਣੀ ਕੀ ਹੈ। ਇਹ ख्वाजा ਸਾਹਿਬ ਦਾ ਜਿਹੜਾ ਬੈਂਡ ਵਜਾਇਆ ਨਾ ਉਹਨਾਂ ਨੇ, ਇਹ ਵੱਜੀ ਕਿਵੇਂ? ਇਹ ਭਾਈ ਜੀ ਇਹਨੂੰ ਕਹਿੰਦੇ ਨੇ ਅਸਲ ਜਰਨਲਿਜ਼ਮ। ਅਗਰ ਇੱਥੇ ਤੁਸੀਂ ਬੈਠੇ ਹੁੰਦੇ ਜਾਂ ਕੋਈ ਹੋਰ ਬੈਠੇ, ਰਲ ਮਿਲ ਕੇ ਫਿਰ ਉੱਥੇ ਇਹੀ ਕੰਮ ਚੱਲਣਾ ਸੀ। ਅਤੇ ਲੇਕਿਨ ਇਹਨਾਂ ਨੇ ਇਹ ਵੀ ਨੁਕਸਾਨ, ਇਹ ਵੀ ਕੰਮ, ਜਿਵੇਂ ਜੇਦਾ ਜੀ ਨਹੀਂ ਆਉਂਦੇ ਜਾਂ ਉਹ ਰਊਫ ਕਲਾਸਰਾ ਸਾਹਿਬ ਆਉਂਦੇ ਨੇ ਮਸ਼ੀਨ ਰੱਖੀ ਹੋਈ ਹੈ, ਉਹ ਜੇਦਾ ਜੀ 'ਤੇ ਆਉਂਦੇ ਨੇ ਕੜੀ ਕੜੀ ਕੜੀ, ਉਹ ਕੀ ਕਹਿੰਦੇ ਸਰ ਸੁਣੋ ਜ਼ਰਾ। जब वो पीछे हटे तो अंदर से फिर उसके लॉक खुलने शुरू हुए, क्लिक 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 की आवाज़ें आई, क्लिक 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 की आवाज़ें आई, और उसके बाद फिर दरवाज़ा आहिस्ता से खुला क्री करके, क्योंकि उसकी वजह दरवाज़ा टेढ़ा हो गया था। हाँ जी, ਇਸ ਤਰੀਕੇ ਨਾਲ ਉਹ ਜਿਵੇਂ ਆਉਂਦੇ ਨਾ ਟਵੀਟ ਕਰਦੇ ਨੇ ਅਤੇ ਟਵੀਟ ਕਰਾਉਂਦੇ ਨੇ, ਅਤੇ ਉਹ ਬਿਲਕੁਲ ਉਸੇ ਤਰੀਕੇ ਨਾਲ ਇਹ ਵੀ ਉਹੀ ਲੀਗ ਹੈ, ਇਹਨਾਂ ਦੇ ਵੀ ਉਹੀ ਕੰਮ ਨੇ। ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰੱਖ।